India now buying 33 times more Russian oil than a year earlier. पिछले साल नालों भी 33 गुणा ज़्यादा, 33% नहीं 33 गुणा ज़्यादा ਜਿਹੜਾ ਆਇਲ ਹੈ ਉਹ ਜਿਹੜਾ ਉਹਨਾਂ ਨੇ ਖਰੀਦਿਆ। ਉਹਨੇ ਕਿਹਾ ਜੀ ਨੈਟੋ ਜਿਹੜੀ ਹੈ ਮੀਨਸ ਅਮਰੀਕਾ ਐਂਡ ਸਰਟਨਲੀ ਨੈਟੋ ਉਹ ਦਬਾਅ ਬਣਾ ਰਹੀ ਹੈ ਇੰਡੀਆ ਦੇ ਉੱਤੇ, ਜਿਹੜੀ ਠੀਕ ਨਹੀਂ ਹੈ ਕਿ ਵੀ ਇੰਡੀਆ ਚਾਈਨਾ ਦੇ ਅਗੇਂਸਟ ਪੋਜੀਸ਼ਨ ਲੈ। ਔਰ ਅਸੀਂ ਤਾਂ ਸਮਝਦੇ ਹਾਂ ਵੀ ਸਾਡੇ ਲਈ ਤਾਂ ਜਿਹੜਾ ਉਹ ਚਾਈਨਾ ਔਰ ਇੰਡੀਆ ਆਪਸ ਦੇ ਵਿੱਚ ਚੰਗੇ ਦੋਸਤਾਂ ਵਾਂਗ ਰਹਿਣ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਦੋਨੋਂ ਹੀ ਦੋਸਤ ਪਿਆਰ ਨਾਲ ਅਮਨ ਨਾਲ ਰਹਿਣ। ਦਿਸ ਇਜ਼ ਆਵਰ ਪੋਲਿਸੀ which we promote not only in the context of Shanghai Cooperation Organization or BRICS. We have a special trilateral formatted Troika or RIC, Russia, India, China. The top Russian said in this. Russia ने in a way veiled ਉਹਨਾਂ ਨੂੰ ਇਹ ਦੱਸ ਦਿੱਤਾ ਕਿ ਵੀ ਕੋਈ ਐਕਸਪੈਕਟ ਨਾ ਕਰੋ ਕਿ ਵੀ ਜੇ ਤੁਸੀਂ ਚਾਈਨਾ ਦੇ ਨਾਲ ਤਕਰਾਰ ਰੱਖਦੇ ਹੋ ਨੈਟੋ ਦੇ, ਔਰ ਇਹ ਉਹਨਾਂ ਨੇ ਕਿਹਾ ਜੀ ਨੈਟੋ ਦਬਾਅ ਬਣਾ ਰਿਹਾ, ਪਰ ਅਸੀਂ ਇੰਡੀਆ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਆਪਣਾ ਰੋਲ ਅਦਾ ਕਰਨਾ ਚਾਹੁੰਦੇ ਹਾਂ ਵੀ ਤੁਸੀਂ ਚਾਈਨਾ ਐਂਡ ਇੰਡੀਆ ਐਜ਼ ਫਰੈਂਡਸ ਹੋਵੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ ਸਵੇਨ ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਫੋਰਨ ਪਾਲਿਸੀ ਪੂਰੀ ਤਰ੍ਹਾਂ ਫੇਲ ਹੋਈ ਜਾਪਦੀ ਹੈ। ਰੂਸ ਅਤੇ ਅਮਰੀਕਾ ਦੋਹਾਂ ਨੂੰ ਖੁਸ਼ ਕਰਨ ਦੀ ਦੌੜ ਵਿੱਚ ਭਾਰਤ ਦੋਹਾਂ ਦੇ ਵਿਚਾਲੇ ਸੈਂਡਵਿਚ ਬਣਿਆ ਹੋਇਆ ਪਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਵੈਸੇ ਤਾਂ ਪੰਜਾਬੀ ਦਾ ਇਹ ਅਖਾਣ ਹੈ ਕਿ ਦੋਹਾਂ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ। ਉਹਨੂੰ ਇਹ ਹੁੰਦਾ ਵੀ ਉਹਨਾਂ ਨੂੰ ਹੁੰਦਾ ਉਧਰ ਖਾਣੀ ਆ, ਉਹਨਾਂ ਨੂੰ ਖਾਣਾ, ਉਹਨੇ ਅਖੀਰ ਭੁੱਖਾ ਹੀ ਘਰੇ ਮੁੜਦਾ ਤੇ ਘਰ ਆ ਕੇ ਹੀ ਫਿਰ ਉਹ ਕਹਿੰਦਾ ਹੋਣਾ ਕਿ ਭਾਈ ਹੁਣ ਜਿੱਥੇ ਠਹਿਰਿਆ ਉੱਥੇ ਹੀ ਖਾਈਏ। ਪ੍ਰਾਹੁਣਾ ਦੋ ਘਰਾਂ ਦਾ ਭੁੱਖਾ ਰਹਿੰਦਾ। ਸਿਆਸਤ ਦੇ ਵਿੱਚ ਵੀ ਭਾਰਤ ਇਸ ਵੇਲੇ ਸੈਂਡਵਿਚ ਹੀ ਬਣਿਆ ਹੋਇਆ ਦੋਨਾਂ ਵੱਡੀਆਂ ਤਾਕਤਾਂ ਦੇ ਵਿਚਾਲੇ। ਜ਼ਾਹਰ ਹੈ ਕਿ ਰੂਸ ਵੱਲੋਂ ਫਰਵਰੀ ਦੇ ਵਿੱਚ ਪਿਛਲੇ ਸਾਲ ਇਸ ਆਂਦੀ ਫਰਵਰੀ ਇੱਕ ਸਾਲ ਹੋ ਜਾਣਾ, ਸਾਲ ਪਹਿਲਾਂ ਜਦੋਂ ਯੂਕਰੇਨ ਤੇ ਹਮਲਾ ਕੀਤਾ ਗਿਆ ਤੇ ਇੰਡੀਆ ਦੇ ਸਾਹਮਣੇ ਵੀ ਇੱਕ ਵੱਡਾ ਚੈਲੰਜ ਆਇਆ, ਕਿਉਂਕਿ ਓਵਰ ਏ ਪੀਰੀਅਡ ਆਫ ਟਾਈਮ 9/11 ਤੋਂ ਬਾਅਦ ਹੀ ਭਾਰਤ ਜਿਹੜਾ ਹੈ ਉਹ ਰਸ਼ੀਆ ਦੇ ਕੈਂਪ ਚੋਂ ਸਰਕਣਾ ਸ਼ੁਰੂ ਹੁੰਦੇ ਆ, ਅਮਰੀਕਾ ਦੇ ਨਾਲ ਸਾਂਝ, ਇੰਡੋ US ਨਿਊਕਲੀਅਰ ਡੀਲ, ਫਿਰ ਉਹ ਸਾਰੇ ਦੇ ਚੱਲਦੇ ਆ ਜਦੋਂ ਓਬਾਮਾ ਦੇ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦੇ ਆ। ਚਾਈਨਾ ਨੂੰ ਟਾਰਗੇਟ ਕੀਤਾ ਗਿਆ ਕਿਉਂਕਿ ਇਕਨੋਮਿਕਲ ਮਿਲਟਰੀ ਪਾਵਰ ਦੇ ਤੌਰ ਤੇ ਅਮਰੀਕਾ ਨੇ ਜਿਹੜਾ ਉਹ ਇਸਲਾਮ ਦੇ ਮੁਲਕਾਂ ਚੋਂ ਨਿਕਲ ਕੇ ਇੱਧਰ ਨੂੰ ਰੁਖ ਕੀਤਾ ਸੀ ਜੀ, ਤੇ ਚਾਈਨਾ ਵੱਡਾ ਚੈਲੰਜ ਸੀ। ਸੋ ਇੰਡੀਆ ਦੇ ਨਾਲ ਅਮਰੀਕਾ ਦੀ ਸਾਂਝ ਹੋਰ ਵੀ ਗੂੜੀ ਹੋਈ। ਔਰ ਫਿਰ 2020 ਚ ਜਦੋਂ ਚੀਨ ਦੇ ਨਾਲ ਗਲਵਾਨ ਵੈਲੀ ਔਰ ਦੂਸਰਾ ਟਕਰਾਅ ਹੋਇਆ, ਕਿਉਂਕਿ ਰਸ਼ੀਆ ਤਾਂ ਚਾਈਨਾ ਦੇ ਨਾਲ ਰਸ਼ੀਆ ਚਾਈਨਾ ਰਿਲੇਸ਼ਨਸ਼ਿਪ ਤਾਂ ਐਲਡਰ ਬ੍ਰਦਰ ਯੰਗਰ ਬ੍ਰਦਰ ਵਾਲੀ ਹੈ, ਔਰ ਰੂਸ ਨੇ ਮੰਨ ਲਿਆ ਕਿ ਮੈਂ ਹੁਣ ਚੀਨ ਦਾ ਛੋਟਾ ਭਰਾ ਹਾਂ। ਔਰ ਇਹੀ ਕਾਰਨ ਹੈ ਕਿ ਯੂਕਰੇਨ ਦੇ ਮੁੱਦੇ ਦੇ ਉੱਤੇ ਜਾਂ ਉਸ ਤੋਂ ਪਹਿਲਾਂ ਵੀ ਹਰ ਪਾਲਿਸੀ ਇੰਟਰਨੈਸ਼ਨਲ ਦੇ ਉੱਤੇ ਤੁਸੀਂ ਰਸ਼ੀਆ ਔਰ ਚਾਈਨਾ ਨੂੰ ਇੱਕੋ ਪੇਜ ਤੇ ਦੇਖਦੇ ਹੋ। ਇੰਡੀਆ ਦੇ ਲਈ ਕਿਉਂਕਿ ਜਦੋਂ ਅਮਰੀਕਾ ਦੇ ਨਾਲ ਤੁਸੀਂ ਯਾਰੀ ਪਾਈ ਤੇ ਜ਼ਾਹਰ ਹੈ ਕਿ ਵੀ ਫਿਰ ਤੁਸੀਂ ਚਾਈਨਾ ਨੂੰ ਕਾਰਨਰ ਕਰਨਾ ਔਰ ਰੂਸ ਚੀਨ ਦੇ ਨਾਲ ਇਸ ਮਾਮਲੇ ਦੇ ਵਿੱਚ। ਸੋ ਇਸ ਸਾਰੇ ਦੇ ਚੱਲਦੇ ਆ ਜਦੋਂ ਪਿਛਲੇ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦੇ ਆ, ਟਰੰਪ ਦੇ ਕੁਆਡ ਦਾ ਕਾਨਸੈਪਟ ਫਲੋਟ ਕੀਤਾ ਜਾਂਦਾ ਹੈ, ਜਿਸ ਦਾ ਮਤਲਬ ਸੀ ਕਿ ਅਮਰੀਕਾ, ਭਾਰਤ, ਜਾਪਾਨ ਔਰ ਆਸਟ੍ਰੇਲੀਆ ਇਹਨਾਂ ਦਾ ਮੁਲਕਾਂ ਦਾ ਬਲੌਕ, ਤੇ ਉਹਨੂੰ ਰਸ਼ੀਆ ਨੇ ਰਾਈਟ ਅਵੇ ਕਿਹਾ ਸੀ ਏਸ਼ੀਆਜ਼ ਨੈਟੋ, ਕਿਉਂਕਿ ਹੁਣ ਰਸ਼ੀਆ ਨੇ ਤਾਂ ਖੁਦ ਨੈਟੋ ਦਾ ਭੋਗਿਆ ਹੋਇਆ ਸਾਰਾ ਪਾਰਟ ਕਿ ਕਿਵੇਂ ਸੈਕੰਡ ਵਰਲਡ ਵਾਰ ਤੋਂ ਬਾਅਦ ਸੋਵੀਅਤ ਯੂਨੀਅਨ ਜਿਹੜਾ ਇਹਦਾ ਪ੍ਰੀਵੀਅਸ ਰੂਪ ਸੀ ਰਸ਼ੀਆ ਦਾ, ਉਹਨੂੰ ਘੇਰਨ ਦੇ ਲਈ ਨੈਟੋ ਬਣਾਇਆ ਗਿਆ ਸੀ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨਸ। 30 ਦੇ ਕਰੀਬ ਮੁਲਕ ਜਿਹੜੇ ਨੇ ਉਹਦੇ ਮੈਂਬਰ ਨੇ ਹੁਣ ਵੀ। ਔਰ ਉਹ ਆਲਮੋਸਟ ਲੱਗਦਾ ਸੀ ਕਿ ਬਈ ਜਦੋਂ ਟੁੱਟ ਗਿਆ ਸੋਵੀਅਤ ਯੂਨੀਅਨ ਜਾਂ ਦੂਜਾ ਨੈਟੋ ਦਾ ਵੀ ਭੋਗ ਪੈ ਗਿਆ ਇੱਕ ਸਟੇਜ ਤੇ, ਰਸ਼ੀਆ ਨੇ ਦਿਲਚਸਪੀ ਦਿਖਾਈ ਸੀ ਕਿ ਵੀ ਮੈਂ ਵੀ ਨੈਟੋ ਦਾ ਮੈਂਬਰ ਬਣ ਜਾਂਦਾ, ਪਰ ਅਮਰੀਕਾ ਨੇ ਉਹਨੂੰ ਵੜਨ ਨਹੀਂ ਦਿੱਤਾ, ਕਿਉਂਕਿ ਲੌਂਗ ਟਰਮ ਇਹਨਾਂ ਦੀਆਂ ਕੀ ਨੀਤੀਆਂ ਹੁੰਦੀਆਂ ਨੇ ਉਹ ਬਹੁਤ ਵਾਰ ਜੋ ਜ਼ਾਹਰਾ ਤੌਰ ਦੇ ਉੱਤੇ ਦੋਸਤੀ ਦੇ ਤਰਾਨੇ ਗਾਏ ਜਾ ਰਹੇ ਹੁੰਦੇ ਨੇ ਉਸ ਤੋਂ ਟੋਟਲੀ ਡਿਫਰੈਂਟ
ਨੀਤੀ ਹੁੰਦੀ ਹੈ। ਅੱਛਾ, ਯੂਕਰੇਨ ਤੇ ਜਦੋਂ ਰੂਸ ਨੇ ਅਟੈਕ ਕੀਤਾ ਔਰ ਉਹਦੇ ਵੱਖਰੇ ਵਜੂਹਾਤ ਨੇ, ਰਸ਼ੀਆ ਦੇਖ ਰਿਹਾ ਸੀ ਕਿ ਯੂਕਰੇਨ ਨੂੰ ਨੈਟੋ ਦਾ ਮੈਂਬਰ ਵੀ ਬਣਾ ਰਹੇ ਨੇ, ਬਾਰਡਰ ਵੀ ਪੁਸ਼ ਹੋ ਰਿਹਾ ਹੈ, ਔਰ ਉਸ ਸਾਰੇ ਦੇ ਚੱਲਦੇ ਆ। ਸੋ 2017 ਦੇ ਵਿੱਚ ਉਹਨੇ ਕ੍ਰੀਮੀਆ ਐਨੈਕਸ ਕਰ ਲਿਆ, ਯੂਕਰੇਨ ਦਾ ਇਹ ਹਿੱਸਾ ਸੀ। ਫਿਰ ਈਸਟਰਨ ਪ੍ਰੋਵਿੰਸ ਲੈ ਲਏ। ਫਿਰ ਜਿਹੜਾ ਅਟੈਕ ਈਸਟਰਨ ਪ੍ਰੋਵਿੰਸ ਤੇ ਕੀਤਾ ਫਰਵਰੀ ਪਿਛਲੇ ਸਾਲ 2022 ਚ, ਭਾਰਤ ਜਿਹੜਾ ਕਿ ਆਲਰੇਡੀ ਅਮਰੀਕਾ ਤੋਂ ਉਸ ਦੀ ਹਥਿਆਰਾਂ ਦੀ ਖਰੀਦ ਵੀ ਵੱਧ ਗਈ ਸੀ, ਚਾਈਨਾ ਦੇ ਨਾਲ ਇੰਡੋ ਪੈਸੀਫਿਕ ਦੇ ਥੱਲੇ ਜਿਹੜਾ ਉਹ ਅਮਰੀਕਾ ਦੇ ਨਾਲ ਸਾਂਝੀਦਾਰੀ, ਔਰ ਦੂਜਾ ਉਹਦੇ ਲਈ ਅਜੇ ਰਸ਼ੀਆ ਨਾਲੋਂ ਬੌਂਡ ਤਾਂ ਟੁੱਟਿਆ ਨਹੀਂ, ਕਿਉਂਕਿ ਅਜੇ ਵੀ ਅੱਜ ਵੀ ਇੰਡੀਆ ਦੀ ਆਰਮੀ ਦੀ ਫਾਰਮੇਸ਼ਨ, ਹੁਣ ਵੀ 2 ਦਿਨ ਪਹਿਲਾਂ ਉਹਨਾਂ ਨੇ ਪਤਾ ਨਹੀਂ ਕਿਹੜੀ ਬ੍ਰਾਂਡ ਕੀਤਾ ਜੀ, ਰਸ਼ੀਆ ਨਾਲ ਮਿਲ ਕੇ ਜਿਹੜੀ ਆਟੋਮੈਟਿਕ ਰਾਈਫਲ ਬਣਾਈ ਹੈ, ਉਹਦੀ ਇੰਨੀ ਖੇਪ ਜਿਹੜੀ ਆ ਉਹ ਪਹੁੰਚ ਜਾਏਗੀ। ਇਹ ਜੁਆਇੰਟ ਵੈਂਚਰ ਹੈ। ਇਹ ਉਹ ਹਥਿਆਰਾਂ ਦੇ ਮਾਮਲੇ 'ਚ ਵੀ ਰਸ਼ੀਆ ਤੇ ਹੀ ਡਿਪੈਂਡੈਂਟ ਹੈ, ਔਰ ਆਇਲ ਦੇ ਮਾਮਲੇ 'ਚ ਵੀ। ਔਰ ਇਹੀ ਕਾਰਨ ਸੀ ਕਿ ਜਦੋਂ ਸੈਂਕਸ਼ਨਸ ਔਰ ਦੂਸਰੀਆਂ ਵੀ ਲੱਗ ਗਈਆਂ ਰਸ਼ੀਆ ਤੇ, ਵਾਰ ਦੇ ਵੇਲੇ ਵੀ ਇੰਡੀਆ ਦਾ ਸਟੈਂਡ ਸਿਕਿਉਰਿਟੀ ਕਾਉਂਸਲ ਜਾਂ ਹਿਊਮਨ ਰਾਈਟ ਕਾਉਂਸਲ ਜਾਂ ਜਨਰਲ ਅਸੈਂਬਲੀ 'ਚ ਰੂਸ ਨੂੰ ਐਗਰੈਸਰ ਨਾ ਮੰਨਣ ਤੇ ਸੀ। ਇਹ ਤੇ ਅਮਰੀਕਾ ਵੀ ਖੁਸ਼ ਨਹੀਂ ਸੀ। ਯੂਕਰੇਨ ਦੇ ਤਾਂ ਫੋਰਨ ਮਿਨਿਸਟਰ ਨੇ ਕਿਹਾ ਕਿ ਵੀ ਇਹ ਤੁਸੀਂ ਆਇਲ ਨਹੀਂ ਵੇਚ ਰਹੇ, ਉਹਨਾਂ ਤੋਂ ਲੈ ਰਹੇ, ਤੁਸੀਂ ਸਾਡੇ ਬਲੱਡ ਦਾ ਸੌਦਾ ਕਰ ਰਹੇ ਹੋ। ਪਰ ਇੰਡੀਆ ਨੇ ਆਪਣਾ ਕਿ ਜੀ ਨਹੀਂ, ਅਸੀਂ ਪੀਸ ਕਰਨ ਦੇ ਲਈ ਰੋਲ ਅਦਾ ਕਰਾਂਗੇ, ਕਰ ਰਹੇ ਹਾਂ, ਫਲਾਣਾ ਹਿਊਮੈਨਿਟੇਰੀਅਨ ਅਸੀਂ ਏਡ ਦੇ ਰਹੇ ਹਾਂ। ਉਸ ਸਾਰੇ ਦੇ ਚੱਲਦੇ ਆ ਰਸ਼ੀਆ ਦੇ ਨਾਲ ਇੰਡੀਆ ਕਿਸ ਹੱਦ ਤੱਕ ਚਲਾ ਗਿਆ। ਜਦੋਂ ਅਸੀਂ ਇਹਨਾਂ ਦੀ ਟਾਈਮਜ਼ ਆਫ ਇੰਡੀਆ ਦੀ ਖਬਰ ਦੇਖਦੇ ਹਾਂ, ਇੰਡੀਆ ਨਾਓ ਬਾਇੰਗ 33 ਟਾਈਮਸ ਮੋਰ ਰਸ਼ੀਅਨ ਆਇਲ ਦੈਨ ਅ ਈਅਰ ਅਰਲੀਅਰ। ਪਿਛਲੇ ਸਾਲ ਨਾਲੋਂ ਵੀ 33 ਗੁਣਾ ਜ਼ਿਆਦਾ, 33% ਨਹੀਂ, 33 ਗੁਣਾ ਜ਼ਿਆਦਾ ਜਿਹੜਾ ਆਇਲ ਹੈ ਉਹ ਜਿਹੜਾ ਉਹਨਾਂ ਨੇ ਖਰੀਦਿਆ, ਔਰ ਇਸ ਨੂੰ ਉਹਨਾਂ ਨੇ ਜਿਹੜਾ ਇੱਕ ਪ੍ਰਾਪਤੀ ਦੇ ਤੌਰ ਤੇ ਸਮਝਦੇ ਨੇ। ਲੇਕਿਨ ਹੁਣ ਇਹਦਾ ਨਤੀਜਾ ਕੀ ਹੋ ਰਿਹਾ, ਜਿਵੇਂ ਯੂਕਰੇਨ ਵੀ ਰਿਐਕਟ ਕਰ ਰਿਹਾ, ਨੈਟੋ ਵੀ, ਅਮਰੀਕਾ ਵੀ ਕਰ ਰਿਹਾ। ਹੁਣ ਰਸ਼ੀਆ ਜਿਹੜਾ ਇਹ ਇਵੇਂ ਹੁੰਦਾ ਜਿਵੇਂ ਹੌਸਲਾ ਦੇਣਾ, ਇੰਡੀਆ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਔਰ ਇਹ ਖਬਰ ਹੈ, ਨੈਟੋ ਮੇਕਿੰਗ ਓਵਰਟਿਊਰਸ ਟੂ ਇੰਡੀਆ to create additional problems in ties with China. Russian Foreign Minister Lavrov. Russia doing utmost to make sure India and China, our two great friends and brothers, live in peace with one another. ਹੁਣ ਮਿਸਟਰ ਲੈਵਰੋਵ ਇਹ ਥੋੜਾ ਜਿਹਾ ਭਾਵੇਂ ਫੋਰਨ ਮਿਨਿਸਟਰੀ ਡਿਪਲੋਮੇਸੀ ਹੁੰਦੀ ਹੈ, ਪਰ ਇਹ ਕਈ ਵਾਰੀ ਉਹ ਤੋਂ ਲਿਡ ਚੁੱਕ ਦਿੰਦਾ ਹੈ। ਅੱਛਾ, ਬਿਲਕੁਲ। ਉਹਨੇ ਕਿਹਾ ਜੀ ਨੈਟੋ ਜਿਹੜੀ ਹੈ, ਮੀਨਸ ਅਮਰੀਕਾ ਐਂਡ ਸਰਟਨਲੀ ਨੈਟੋ, ਉਹ ਦਬਾਅ ਬਣਾ ਰਹੀ ਹੈ ਇੰਡੀਆ ਦੇ ਉੱਤੇ, ਜਿਹੜੀ ਠੀਕ ਨਹੀਂ ਹੈ ਕਿ ਵੀ ਇੰਡੀਆ ਚਾਈਨਾ ਦੇ ਅਗੇਂਸਟ ਪੋਜੀਸ਼ਨ ਲੈ। ਔਰ ਅਸੀਂ ਤਾਂ ਸਮਝਦੇ ਹਾਂ ਵੀ ਸਾਡੇ ਲਈ ਤਾਂ ਜਿਹੜਾ ਹੈ ਉਹ ਚਾਈਨਾ ਔਰ ਇੰਡੀਆ ਆਪਸ ਦੇ ਵਿੱਚ ਚੰਗੇ ਦੋਸਤਾਂ ਵਾਂਗ ਰਹਿਣ, ਇਹੀ ਜਿਹੜਾ ਹੈ ਉਹ ਸਾਡਾ ਮਕਸਦ ਹੈ। ਹੁਣ ਇਸ ਦੇ ਵਿੱਚ ਉਹ ਇਹ ਕਹਿ ਰਿਹਾ ਕਿ ਵੀ ਆਰ ਫਰੈਂਡਸ ਵਿਦ ਇੰਡੀਆ, ਇਹ ਰਸ਼ੀਅਨ ਫੋਰਨ ਮਿਨਿਸਟਰ ਦਾ ਸਟੇਟਮੈਂਟ ਹੈ। ਵੀ ਆਰ ਡੂਇੰਗ ਆਵਰ ਅਟਮੋਸਟ ਟੂ ਮੇਕ ਸ਼ੋਰ that India and China, our two great friends and brothers, live in peace with one another, ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਦੋਨੋਂ ਹੀ ਦੋਸਤ ਪਿਆਰ ਨਾਲ, ਅਮਨ ਨਾਲ ਰਹਿਣ। This is our policy which we promote not only in the context of Shanghai Cooperation Organization or BRICS. We have a special trilateral formatted Troika or RIC, Russia, India, China, the top Russian said in this. ਹੁਣ ਉਹ ਤਾਂ ਟਰਾਇਕਾ ਦੀ ਗੱਲ ਕਰ ਰਿਹਾ ਕਿ ਜੀ ਰਸ਼ੀਆ, ਚਾਈਨਾ, ਇੰਡੀਆ ਦਾ ਕੰਬੀਨੇਸ਼ਨ। ਉਹਨੇ ਕਿਹਾ ਜੀ ਬ੍ਰਿਕਸ ਦੇ ਵਿੱਚ ਵੀ ਅਸੀਂ ਇਕੱਠੇ ਹਾਂ, ਜਿਸ ਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ, ਔਰ ਇਸੇ ਤਰ੍ਹਾਂ SCO 'ਚ ਵੀ ਇਕੱਠੇ। ਹੁਣ ਜਿਹੜੀ ਮੈਂ ਸਮਝਦਾ ਵੀ ਇਸ ਸਾਰੇ 'ਚੋਂ ਇਹ ਇੰਡੀਆ ਦੇ ਲਈ ਚੈਲੰਜ ਹੈ ਕਿ ਵੀ ਹੁਣ ਵੀ ਇੰਡੀਆ ਵਿਲ ਰਨ ਵਿਦ ਦਾ ਹੇਅਰ ਔਰ ਹੰਟ ਵਿਦ ਦਾ ਹਾਊਂਡਸ, ਕਿ ਉਹ ਸਹਿ ਦੇ ਨਾਲ ਦੌੜੇਗਾ ਕਿ ਸ਼ਿਕਾਰੀ ਕੁੱਤਿਆਂ ਦੇ ਨਾਲ ਹੋਏਗਾ। ਕਿਉਂਕਿ ਰਸ਼ੀਆ ਨੇ ਇਹਨੇ ਵੇਲਡ ਉਹਨਾਂ ਨੂੰ ਇਹ ਦੱਸ ਦਿੱਤਾ ਕਿ ਵੀ ਕੋਈ ਐਕਸਪੈਕਟ ਨਾ ਕਰੋ ਕਿ ਵੀ ਜੇ ਤੁਸੀਂ ਚਾਈਨਾ ਦੇ ਨਾਲ ਤਕਰਾਰ ਰੱਖਦੇ ਹੋ ਨੈਟੋ ਦੇ, ਔਰ ਇਹ ਉਹਨਾਂ ਨੇ ਕਿਹਾ ਜੀ ਨੈਟੋ ਦਬਾਅ ਬਣਾ ਰਿਹਾ, ਪਰ ਅਸੀਂ ਇੰਡੀਆ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਆਪਣਾ ਰੋਲ ਅਦਾ ਕਰਨਾ ਚਾਹੁੰਦੇ ਹਾਂ ਵੀ ਤੁਸੀਂ ਚਾਈਨਾ ਐਂਡ ਇੰਡੀਆ ਐਜ਼ ਫਰੈਂਡਸ ਹੋਵੋ। ਸਾਡੇ ਲਈ ਤਾਂ ਅਸੀਂ ਤਾਂ ਤੁਹਾਨੂੰ ਆਪਣੇ ਟਰਾਇਕਾ 'ਚ ਰੱਖਦੇ ਹਾਂ, ਜਿਹੜਾ ਟਰਾਇਕਾ ਰਸ਼ੀਆ, ਇੰਡੀਆ, ਚਾਈਨਾ ਦਾ ਹੈਗਾ। ਸੋ ਇਹ ਹੁੰਦਾ ਹੈ ਜਦੋਂ ਤੁਸੀਂ ਇੱਕ ਜਾਂ ਦੂਜੇ ਦੀ ਥਾਂ 'ਤੇ ਆਪਣੇ ਆਪ ਨੂੰ
ਇਹ ਨਿਊਟਰਲ ਵੀ ਨਹੀਂ ਹੈ। ਨਿਊਟਰਲ ਤਾਂ ਹੋਏ ਕਿ ਜੀ ਨਾ ਉਹ ਰਸ਼ੀਆ ਤੋਂ ਲਏ ਆਇਲ ਤਾਂ ਨਾ ਹੀ ਇਹਨਾਂ ਦੇ ਤੋਂ ਹੀ ਲਏ, ਲੇਕਿਨ ਇੰਡੀਆ ਫਸ ਗਿਆ ਹੈ ਇਸ ਵੇਲੇ, ਉਹ ਸੈਂਡਵਿਚ ਬਣਿਆ। ਔਰ ਇੱਦਾਂ ਦੇ ਮੌਕੇ ਫਿਰ ਅਲਟੀਮੇਟਲੀ ਡਿਸੀਜਨ ਤੁਹਾਡੇ ਕੋਲ ਨਹੀਂ ਹੁੰਦਾ, ਤੁਸੀਂ ਕੀ ਕਰਨਾ ਹੈ। ਹਾਲਾਤ ਤੁਹਾਨੂੰ ਕਿਸੇ ਐਸੀ ਦਿਸ਼ਾ 'ਚ ਪੁਸ਼ ਕਰ ਦਿੰਦੇ ਨੇ ਜਿੱਥੋਂ ਤੁਹਾਡਾ ਨਿਕਲਣਾ ਸੰਭਵ ਨਹੀਂ ਹੁੰਦਾ। ਡਾਕਟਰ ਸਾਹਿਬ ਤੋਂ ਪਹਿਲਾਂ ਕਿ ਤੁਸੀਂ ਮੈਂ ਸ਼ੁਰੂ ਕਰੋ ਗੁਰਬਾਣੀ ਵਿਚਾਰ, ਮੈਂ ਮੈਸੇਜ ਦੇਖ ਰਹੀ ਸੀ ਤਜਿੰਦਰ ਸਿੰਘ ਜੀ ਸਾਨੂੰ ਪੰਜਾਬ ਤੋਂ ਦੇਖ ਰਹੇ ਨੇ, ਕਹਿੰਦੇ ਨੇ ਚਾਹ ਪੀਓ ਜੀ ਸਾਧ ਸੰਗਤ ਜੀ, ਸੋ ਇੰਟਰਸਟਿੰਗ, ਕਹਿੰਦੇ ਪੰਜਾਬ ਮਾਰਨਿੰਗ ਬੈਡ ਟੀ ਪੀ ਰਹੇ ਨੇ, ਸੋ ਸਾਰੇ ਪਰਿਵਾਰ ਨਾਲ ਸਾਡਾ ਪ੍ਰੋਗਰਾਮ ਦੇਖ ਰਹੇ ਨੇ। ਗੁਰਦੇਵ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਅਮਰਜੀਤ ਸਿੰਘ ਜੀ ਤੇ ਭੈਣ ਨੀਲਮ ਕੌਰ ਜੀ ਤੁਸੀਂ ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ, ਅਸੀਂ ਪੰਜਾਬ ਦੇ ਖੇਤਾਂ ਵਿੱਚ ਬੈਠ ਕੇ ਹੀ ਬਹੁਤ ਹੀ ਰੀਝ ਨਾਲ ਸੁਣਦੇ ਹਾਂ। ਸੋ ਨਾਈਸ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪ ਚਾਹ ਪੀ ਰਹੇ ਹੋ, ਭਾਵੇਂ ਸਾਡੀ ਰਾਤ ਹੈ, ਅਸੀਂ ਵੀ ਜਿਹੜਾ ਵੱਡੀ ਬਾਲਟੀ 'ਚ ਚਾਹ ਲਿਆਂਦੀ ਹੋਣੀ ਹੈ। ਬਹੁਤ ਬਹੁਤ ਸ਼ੁਕਰੀਆ, ਔਰ ਚੰਗੀ ਗੱਲ ਹੈ ਤੁਸੀਂ ਇਸ ਮੈਸੇਜ ਨੂੰ ਇਹਨਾਂ ਦੇ ਨੂੰ ਲਿਆ। ਔਰ ਹੋਰ ਵੀ ਜਿਹੜੇ ਸਾਡੇ ਵੀਰ ਭੈਣਾਂ ਜੁੜਦੇ ਨੇ ਚੈਟ ਦੇ ਉੱਤੇ, ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਵੈਸੇ ਵਿੱਚ ਲਾਈਕ ਵੀ ਮਾਰ ਦਿਆ ਕਰੋ, ਸ਼ੇਅਰ ਵੀ ਕਰ ਦਿਆ ਕਰੋ। ਔਰ ਇਹੀ ਮੈਂ ਸਮਝਦਾ ਵੀ ਸਾਡੇ ਲਈ ਫਖਰ ਵਾਲੀ ਗੱਲ ਹੁੰਦੀ ਹੈ ਜਦੋਂ ਸਾਡਾ ਮੈਸੇਜ ਸਾਡੇ ਵੀਰਾਂ ਭੈਣਾਂ ਤੱਕ ਪਹੁੰਚਦਾ। ਕਹਿੰਦੇ ਥੈਂਕਸ ਭੈਣ ਜੀ। ਹਾਂ, ਫਿਰ ਥੈਂਕਸ ਤਾਂ ਤੁਹਾਨੂੰ ਕੀਤਾ ਨਾ। ਹੁਣ ਅਸੀਂ ਅੱਜ ਦੇ ਵਿਚਾਰ ਵੱਲ ਮੁੜਦੇ ਹਾਂ। ਸ੍ਰੀ ਰਾਗ ਮਹੱਲਾ ਚੌਥੇ ਪਾਤਸ਼ਾਹ ਦਾ ਸ਼ਬਦ ਹੈ, ਔਰ ਕਿਉਂਕਿ ਲੰਮੇ ਸ਼ਬਦ ਹੋਣ ਕਰਕੇ ਹਾਲਾਂ ਮੈਨੂੰ ਇਹ ਪਸੰਦ ਤਾਂ ਨਹੀਂ ਹੁੰਦਾ ਕਿ ਮੈਂ ਇਨ ਪਾਰਟਸ ਕਰਾਂ, ਪਰ ਕਿਉਂਕਿ ਰਹਾਉ ਦੀਆਂ ਤੁਕਾਂ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਮੈਸੇਜ ਹੁੰਦਾ ਹੈ, ਸੋ ਇਸ ਦੇ ਲਈ ਮੈਂ ਇਸ ਸ਼ਬਦ ਨੂੰ ਜਿੱਥੇ ਕੱਲ ਛੱਡਿਆ ਸੀ ਉੱਥੋਂ ਮੈਂ ਸ਼ੁਰੂ ਕਰ ਰਿਹਾ ਕਿ ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਏ, ਚਲਦਿਆਂ ਨਾਲ ਹਰ ਚਲ ਸੀ ਹਰ ਅੰਤੇ ਲੈ ਛਡਾਏ, ਹਉ ਬਲਿਹਾਰੀ ਤਿਨ ਕੋ ਜਿਨ ਹਰ ਮਨ ਵੁੱਠਾ ਆਏ, ਜਿਨੀ ਹਰ ਹਰ ਨਾਮ ਨਾ ਚੇਤਿਓ ਸੇ ਅੰਤ ਗਏ ਪਛਤਾਏ, ਧੂਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ, ਮਨ ਹਰ ਹਰ ਪ੍ਰੀਤ ਲਗਾਏ, ਵੱਡ ਭਾਗੀ ਗੁਰ ਪਾਇਆ ਗੁਰ ਸ਼ਬਦੀ ਪਾਰ ਲੰਘਾਏ। ਰਹਾਉ ਰਹਾਉ ਦੀ ਤੁਕ ਤੋਂ ਸ਼ੁਰੂ ਕਰੀਏ ਕਿ ਮਨ ਹਰ ਹਰ ਪ੍ਰੀਤ ਲਗਾਏ। हे ਮੇਰੇ ਮਨ, ਉਸ ਵਾਹਿਗੁਰੂ ਦੇ ਨਾਲ ਪ੍ਰੀਤ ਲਗਾ, ਪਿਆਰ ਪਾ। ਵੱਡ ਭਾਗੀ ਗੁਰ ਪਾਇਆ, ਵੱਡੇ ਭਾਗਾਂ ਨਾਲ ਗੁਰੂ ਪ੍ਰਾਪਤ ਹੁੰਦਾ। ਗੁਰ ਸ਼ਬਦੀ ਪਾਰ ਲੰਘਾਏ, ਤੇ ਜਦੋਂ ਗੁਰੂ ਮਿਲਦਾ ਹੈ, ਕਿਉਂਕਿ ਸਾਡੇ ਲਈ ਗੁਰ ਮੂਰਤ ਗੁਰ ਸ਼ਬਦ ਹੈ, ਸਤਿਗੁਰ ਦੀਆ ਬੁਝਾਏ ਜੀ, ਕਿ ਗੁਰੂ ਦੇ ਸ਼ਬਦ ਦਾ ਸਹਾਰਾ ਲੈ ਕੇ ਅਸੀਂ ਇਸ ਭਵ ਸਾਗਰ ਤੋਂ, ਇਸ ਸੰਸਾਰ ਦੇ ਮਾਇਆ ਜਾਲ ਚੋਂ ਪਾਰ ਉਤਰ ਸਕਦੇ। ਸੋ ਇਹ ਰਹਾਉ ਦਾ ਥਾਟ ਇਸ ਪਦੇ 'ਚ ਰਨ ਕਰਦਾ ਹੈ, ਔਰ ਇਹ ਹੈ ਕਿ ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਏ, ਕਿ ਭਾਈ ਇਹ ਜਦੋਂ ਤੇਰੇ ਕੋਲ ਸਿਹਤ ਹੈ, ਚੰਗੀ ਜਵਾਨੀ ਹੈ, ਉਦੋਂ ਹੀ ਇਸ ਪਾਸੇ ਲੱਗ ਜਾ, ਰੱਬ ਦੀ ਯਾਦ 'ਚ ਜੁੜ ਜਾ। ਬਹੁਤ ਵਾਰ ਹੁੰਦਾ ਜੇ ਤਾਂ ਬੜੀ ਉਮਰ ਪਈ ਹੈ, ਪਰ ਫਿਰ ਉਹ ਸਿਚੁਏਸ਼ਨ ਆ ਜਾਂਦੀ ਹੈ ਕਿ ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਵਿਦ ਪਈ ਤਉ ਨ ਹਰ ਰਸ ਲੀਨ, ਕਿ ਭਾਈ ਜਿਹੜੇ ਨੇ ਸਿਰ ਕੰਬ ਰਿਹਾ, ਅੱਖਾਂ 'ਚ ਰੋਸ਼ਨੀ ਨਹੀਂ ਹੈ, ਔਰ ਪੈਰ ਡਗਮਗਾਉਂਦੇ ਨੇ, ਔਰ ਇਹ ਹਾਲਤ ਬਣ ਗਈ ਤੇ ਪਹਿਲਾਂ ਤੂੰ ਕਿਉਂ ਨਹੀਂ ਇਸ ਪਾਸੇ ਤੁਰਿਆ। ਸੋ ਇਹੀ ਯਾਦ ਦਹਾਨੀ ਹੈ, ਜਬ ਲਗ ਜੋਬਨ ਸਾਸ ਹੈ, ਕਿ ਜਦੋਂ ਇਹ ਇਨਸਾਨ, ਜਦੋਂ ਤੱਕ ਤੇਰੇ ਕੋਲ ਜਵਾਨੀ ਹੈ, ਸਿਹਤ ਹੈ, ਤਬ ਲਗ ਨਾਮ, ਉਦੋਂ ਹੀ ਜੁੜ ਜਾਏ ਇਸ ਪਾਸੇ। ਚਲਦਿਆਂ ਨਾਲ ਹਰ ਚਲ ਸੀ ਹਰ ਅੰਤੇ ਲੈ ਛਡਾਏ, ਕਿ ਸਿਰਫ ਤੇ ਸਿਰਫ ਵਾਹਿਗੁਰੂ ਦੇ ਨਾਮ ਨੇ ਹੀ ਨਾਲ ਜਾਣਾ, ਉਹੀ ਤੇਰੀ ਅਖੀਰ ਦੇ ਵਿੱਚ ਬੰਦ ਖਲਾਸੀ ਕਰਾਏਗਾ। ਹਉ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਵੁੱਠਾ ਆਏ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਰੱਬ ਦੇ ਨਾਂ ਦਾ ਵਾਸ ਹੈ, ਰੱਬ ਦਾ ਨਾਂ ਵਸਦਾ। ਜਿਨੀ ਹਰ ਹਰ ਨਾਮ ਨਾ ਚੇਤਿਓ ਸੇ ਅੰਤ ਗਏ ਪਛਤਾਏ, ਕਿ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਂ ਨੂੰ ਯਾਦ ਨਹੀਂ ਕੀਤਾ, ਉਹ ਅਖੀਰ ਪਛਤਾਉਂਦੇ ਨੇ। ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ, ਚੌਥੇ ਨਾਨਕ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਜਿਨ੍ਹਾਂ ਦੇ ਮਸਤਕ ਤੇ ਲਿਖਿਆ ਹੋਇਆ, ਧੁਰੋਂ ਹੀ ਜਿਹਦੇ ਤੇ ਰੱਬ ਦੀ ਬਖਸ਼ਿਸ਼ ਹੁੰਦੀ ਹੈ, ਉਹੀ ਇਸ ਪਾਸੇ ਤੁਰਦੇ ਨੇ, ਉਹੀ ਰੱਬ ਦੇ ਜਨ ਬਣ ਕੇ ਉਸ ਦੇ ਨਾਮ ਨੂੰ ਧਿਆਉਂਦੇ ਨੇ। ਔਰ ਇਹੀ ਤਾਕੀਦ ਹੈ, ਮਨ ਹਰ ਹਰ ਪ੍ਰੀਤ ਲਗਾਏ, ਵੱਡ ਭਾਗੀ ਗੁਰ ਪਾਇਆ ਗੁਰ ਸ਼ਬਦੀ
ਪਾਰ ਲੰਘਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਅਸੀਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਤੇ ਰਹੋ। TV ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।